ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। 1990 ਦੇ ਆਸ-ਪਾਸ ਭਾਰਤ ਦੇ ਟੀਵੀ ਚੈਨਲ ਦੂਰਦਰਸ਼ਨ ਤੇ ਇੱਕ ਪ੍ਰੋਗਰਾਮ ਬੜਾ ਚਰਚਿਤ ਹੋਇਆ ਸੀ, ਫਲॉप ਸ਼ੋ। ਇਹ ਸ਼ੋਅ ਨਾ ਤਾਂ ਕਦੇ ਫਲॉप ਹੋਇਆ ਤੇ ਨਾ ਹੀ ਇਸ ਸ਼ੋਅ ਦੇ ਸਟਾਰ ਜਸਪਾਲ ਭੱਟੀ। ਅੰਮ੍ਰਿਤਸਰ ਵਿੱਚ 1955 'ਚ ਜਨਮੇ ਜਸਪਾਲ ਭੱਟੀ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਆਪਣੇ ਚੁਟਕਲਿਆਂ ਦੇ ਰੂਪ ਵਿੱਚ ਪੇਸ਼ ਕਰਕੇ ਸਿਸਟਮ ਤੇ ਵਿਅੰਗ ਕਰਦੇ ਆ ਰਹੇ ਨੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਕਮੇਡੀਅਨ, ਅਦਾਕਾਰ, ਫਿਲਮ ਨਿਰਮਾਤਾ, ਨਿਰਦੇਸ਼ਕ ਜਸਪਾਲ ਭੱਟੀ ਜੀ ਨੂੰ। ਜਸਪਾਲ ਭੱਟੀ ਜੀ, ਤੁਹਾਡਾ ਪੰਜਾਬੀ ਰੇਡੀਓ USA 'ਤੇ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਆਪਣੇ ਸਰੋਤਿਆਂ ਨਾਲ ਮਿਲਣ ਦਾ। ਜਸਪਾਲ ਭੱਟੀ ਜੀ, ਟੈਲੀਵਿਜ਼ਨ ਸਕਰੀਨ 'ਤੇ ਤੁਹਾਡਾ ਲੰਮਾ ਇੱਕ ਸਫਲ ਕੈਰੀਅਰ ਰਿਹਾ ਹੈ। ਇਸ ਕਾਮੇਡੀ ਕਲਾਕਾਰ ਵਜੋਂ ਕਿਵੇਂ ਸ਼ੁਰੂਆਤ ਹੋਈ? ਇੱਦਾਂ ਕਿ ਮੈਂ ਪਹਿਲਾਂ ਇੱਥੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀਗਾ। ਉੱਥੇ ਹੀ ਅਸੀਂ ਸਟੇਜ ਦੇ ਉੱਤੇ ਪਹਿਲਾਂ ਜ਼ਿਆਦਾ ਪ੍ਰੋਗਰਾਮ ਸ਼ੁਰੂ ਕੀਤੇ, ਔਰ ਉਹ ਜਿਹੜੇ ਪ੍ਰੋਗਰਾਮ ਹੁੰਦੇ ਸੀ ਜ਼ਿਆਦਾ ਟੈਕਨੀਕਲ ਪ੍ਰੋਗਰਾਮ ਹੁੰਦੇ ਸੀਗੇ, ਜਿੱਦਾਂ ਟੈਕਨੀਕਲ ਜੋਕਸ ਹੋ ਗਏ, ਪ੍ਰੋਫੈਸਰਾਂ ਦੇ ਜੋਕਸ ਹੋ ਗਏ, ਇੰਜੀਨੀਅਰਿੰਗ ਦੇ ਜੋਕਸ ਹੋ ਗਏ, ਅਤੇ ਪਰ ਉਹ ਹਮੇਸ਼ਾ ਬੜੇ ਮਕਬੂਲ ਹੁੰਦੇ ਸੀਗੇ। ਫਿਰ ਜਿੱਦਾਂ ਹੀ ਇੰਜੀਨੀਅਰਿੰਗ ਕਾਲਜ ਦਾ ਸਾਡਾ ਫਾਈਨਲ ਈਅਰ ਸੀ ਜਾਂ ਮੈਂ ਉਸ ਤੋਂ ਬਾਅਦ ਖ਼ਤਮ ਕੀਤੀ, ਫਿਰ ਅਸੀਂ ਇੱਕ ਨੌਨਸੈਂਸ ਕਲੱਬ ਬਣਾਇਆ ਇੱਥੇ ਚੰਡੀਗੜ੍ਹ ਦੇ ਵਿੱਚ, ਜਿਹੜਾ ਕਾਫੀ ਲੋਕਾਂ ਨੇ ਉਹਨੂੰ ਪਸੰਦ ਕੀਤਾ। ਉਹਦੇ 'ਚ ਅਸੀਂ ਸਟਰੀਟ 'ਚ ਜਾ ਕੇ ਅਸੀਂ ਵਿਅੰਗ ਕਰਦੇ ਹੁੰਦੇ ਸੀਗੇ। ਫਿਰ ਉਹਦੇ ਨਾਲ ਨਾਲ ਹੀ ਮੈਂ ਇੱਥੇ ਟ੍ਰਿਬਿਊਨ ਅਖਬਾਰ ਆ, ਉਹਦੇ 'ਚ ਕਾਰਟੂਨ ਸ਼ੁਰੂ ਕਰ ਦਿੱਤੇ, ਅਤੇ ਉਹ ਕਾਰਟੂਨਸ ਵੀ ਮੈਂ 5-6 ਸਾਲ ਮਤਲਬ ਲਗਾਤਾਰ ਜਿਹੜੀ ਅੰਗਰੇਜ਼ੀ ਟ੍ਰਿਬਿਊਨ ਆ ਉਹਦੇ ਵਿੱਚ ਬਣਾਏ ਐਡੀਟੋਰੀਅਲ ਕਾਰਟੂਨਸ। ਅਤੇ ਉਹ ਪ੍ਰੇਮ ਭਾਟੀਆ ਸਾਹਿਬ ਐਡੀਟਰ ਸੀਗੇ, ਉਹਨਾਂ ਨੇ ਸ਼ੁਰੂ ਕਰਵਾਏ ਸੀਗੇ। ਅਤੇ ਉਸ ਤੋਂ ਬਾਅਦ ਫਿਰ ਦੂਰਦਰਸ਼ਨ ਜਲੰਧਰ ਨੂੰ ਮੈਂ ਅਪਰੋਚ ਕੀਤਾ ਵੀ ਮੈਂ ਜਿੱਦਾਂ ਦਾ ਕਾਰਟੂਨ ਬਣਾਉਣਾ ਅਖਬਾਰ ਦੇ ਵਿੱਚ, ਇੱਦਾਂ ਦਾ ਟੈਲੀਵਿਜ਼ਨ ਕਾਰਟੂਨ ਵੀ ਇੱਕ ਸ਼ੁਰੂ ਕੀਤਾ ਜਾ ਸਕਦਾ, ਲਾਈਕ ਰੰਗ 'ਚ ਭੰਗ। ਤੋਂ ਪਹਿਲਾ ਪ੍ਰੋਗਰਾਮ ਰੰਗ 'ਚ ਭੰਗ ਸੀਗਾ, ਅਤੇ ਉਸ ਤੋਂ ਬਾਅਦ ਫਿਰ ਉਲਟਾ ਪੁਲਟਾ, ਫਿਰ ਫਲॉप ਸ਼ੋ, ਫਿਰ ਫਿਲਮਾਂ, ਇੱਦਾਂ ਸ਼ੁਰੂ ਹੋਇਆ। ਬਹੁਤ ਖੂਬ। ਭੱਟੀ ਸਾਹਿਬ, ਫਲॉप ਸ਼ੋ ਅਤੇ ਉਲਟਾ ਪੁਲਟਾ ਤੁਹਾਡੀ ਇੱਕ ਪਹਿਚਾਣ ਬਣ ਗਈ। ਇਹਨਾਂ ਦੇ ਸੁਪਰ ਹਿੱਟ ਹੋਣ ਪਿੱਛੇ ਤੁਸੀਂ ਬੇਸਿਕ ਕਾਰਨ ਕੀ ਮੰਨਦੇ ਹੋ? ਬੇਸਿਕ ਕਾਰਨ ਇਹ ਸੀਗਾ ਕਿ ਆਮ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਸੀਗੀਆਂ, ਜਿਹੜੀਆਂ ਆਮ ਲੋਕਾਂ ਦੀਆਂ ਡੇ ਟੂ ਡੇ ਮੁਸ਼ਕਿਲਾਂ ਆਉਂਦੀਆਂ ਸੀਗੀਆਂ, ਉਹਨਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਹਾਈਲਾਈਟ ਕੀਤਾ। ਉਹਨਾਂ ਨੂੰ ਅਸੀਂ ਉਹਦੇ ਉੱਤੇ ਅਸੀਂ ਸਪੂਫ ਬਣਾਏ, ਉਹਦੇ ਉੱਤੇ ਵਿਅੰਗ ਬਣਾਏ, ਜਿਸ ਕਰਕੇ ਇਹ ਜ਼ਿਆਦਾ ਪੋਪੂਲਰ ਹੋਇਆ। ਜਿੱਦਾਂ ਹੁਣ ਜ਼ਿਆਦਾਤਰ ਸਾਡੀਆਂ ਚੀਜ਼ਾਂ ਕਰਪਸ਼ਨ 'ਤੇ ਸੀਗੀਆਂ, ਕਰਪਸ਼ਨ ਜਿਹੜੀ ਆ ਉਹ ਚੱਲੀ ਹੋ ਜਾਂਦੀ ਹੈ, ਅੱਜ ਤੱਕ ਵੀ ਚੱਲੀ ਜਾਂਦੀ ਹੈ, ਜਿੰਨਾ ਮਰਜ਼ੀ ਉਹਦੇ ਉੱਤੇ ਅਟੈਕ ਕਰੀ ਜਾਓ। ਅਤੇ ਇਹਨਾਂ ਗੱਲਾਂ ਕਰਕੇ ਮੇਰੇ ਖਿਆਲ ਪ੍ਰੋਗਰਾਮ ਜਿਹੜਾ ਜ਼ਿਆਦਾ ਪੋਪੂਲਰ ਹੋਇਆ। ਔਰ ਇੱਕ ਜਿਹੜਾ ਸਟਾਈਲ ਸੀ ਉਹ ਇੱਦਾਂ ਦਾ ਸੀਗਾ ਕਿ ਜ਼ਿਆਦਾ ਉਹਦੇ 'ਚ ਸਲੈਪਸਟਿਕ ਨਹੀਂ ਸੀਗਾ, ਜ਼ਿਆਦਾ ਉਛਲ ਕੂਦ ਵਾਲਾ ਨਹੀਂ ਸੀਗਾ, ਜ਼ਿਆਦਾ ਛਲਾਂਗਾ ਛਲੂੰਗਾ ਨਹੀਂ ਮਾਰਦੇ ਸੀਗੇ, ਅਤੇ ਸਿੰਪਲ ਗੱਲ ਕਰਦੇ ਸੀ, ਸਿੰਪਲ ਤਰੀਕੇ ਨਾਲ ਗੱਲ ਕਰਦੇ। ਸਿੰਪਲਿਸਿਟੀ ਵੀ ਇੱਕ ਸਕਸੈਸ ਦਾ ਕਾਰਨ ਸੀ। ਜਿਹੜੇ ਇਹ ਸ਼ੋਅ ਸੀਗੇ, ਇਹ ਲੰਮਾ ਦੌਰ ਤੁਹਾਡਾ ਇਹਨਾਂ ਸ਼ੋਅ ਦੇ ਰਾਹੀਂ ਰਿਹਾ, ਟੀ ਵੀ 'ਤੇ ਤੁਹਾਡੇ ਪ੍ਰੋਗਰਾਮ ਚੱਲਦੇ ਰਹੇ। ਉੱਦਾਂ ਦੇ ਉਸ ਟਾਈਮ ਦੇ ਵਿੱਚ ਕੋਈ ਹੋਰ ਪ੍ਰੋਗਰਾਮ ਨਹੀਂ ਸੀ ਹੁੰਦੇ, ਪਰ ਇਹ ਮਕਬੂਲੀਅਤ ਦੇ ਬਾਵਜੂਦ ਤੁਸੀਂ ਟੀ ਵੀ 'ਤੇ ਇਹ ਸ਼ੋਅ ਕਿਉਂ ਛੱਡਤੇ? ਉੱਦਾਂ ਦਾ ਕੋਈ ਹੋਰ ਸ਼ੋਅ ਤੁਸੀਂ ਸ਼ੁਰੂ ਕਿਉਂ ਨਹੀਂ ਕੀਤਾ ਬਾਅਦ 'ਚ? ਇਹ ਤੁਹਾਡੀ ਗੱਲ ਠੀਕ ਹੈਗੀ ਹੈ ਕਿ ਜਿਹੜਾ ਸਾਡਾ ਜਿੱਦਾਂ ਹੁਣ ਰੰਗ 'ਚ ਭੰਗ ਸੀਗਾ ਜਾਂ ਉਸ ਤੋਂ ਬਾਅਦ ਉਲਟਾ ਪੁਲਟਾ ਸੀਗਾ, ਉਹ ਮੇਰੇ ਖਿਆਲ ਪਹਿਲਾ ਇੰਡੀਆ ਦਾ ਸਟੈਂਡਅਪ ਕਾਮੇਡੀ ਪ੍ਰੋਗਰਾਮ ਹੋਏਗਾ। ਉਸ ਤੋਂ ਪਹਿਲਾਂ ਸਟੈਂਡਅਪ ਕਾਮੇਡੀ ਇਹਦੇ 'ਚ ਹੁੰਦੀ ਨਹੀਂ ਸੀਗੀ। ਅਤੇ ਉਸ ਤੋਂ ਬਾਅਦ ਫਿਰ ਫਲॉप ਸ਼ੋ ਕੀਤਾ, ਫਿਰ ਫਿਲਮਾਂ ਕੀਤੀਆਂ, ਕੁਛ ਇੱਦਾਂ ਦੇ ਪ੍ਰੋਗਰਾਮ ਕੀਤੇ। ਪਰ ਉਹਦੇ ਨਾਲ ਨਾਲ ਹੀ ਹੁਣ ਨਾ ਜਿਹੜਾ ਮੇਰੇ ਖਿਆਲ ਹੈ ਕਿ ਟਰੈਂਡ ਥੋੜ੍ਹਾ ਚੇਂਜ ਹੋ ਗਿਆ। ਹੁਣ ਜਿਹੜੇ ਅੱਜ ਕੱਲ੍ਹ ਸੀਰੀਅਲ ਆਉਂਦੇ ਹੈਗੇ ਆ, ਉਹ ਇਸ ਤਰ੍ਹਾਂ ਦੇ ਸੀਰੀਅਲ ਆਉਣ ਲੱਗ ਪਿਆ, ਮਾਸ ਪ੍ਰੋਡਕਸ਼ਨ ਟਾਈਪ, ਵੀ ਤੁਹਾਨੂੰ ਹਫ਼ਤੇ ਦੇ ਵਿੱਚ ਜਿੱਦਾਂ 5 ਪ੍ਰੋਗਰਾਮ 4 ਪ੍ਰੋਗਰਾਮ ਕਰੋ, ਔਰ ਉਹ ਵੀ ਇੱਕ ਘੰਟੇ ਦੇ ਪ੍ਰੋਗਰਾਮ ਕਰੋ। ਤਾਂ ਇੰਨੀ ਜ਼ਿਆਦਾ ਅਗਰ ਕੁਆਂਟਿਟੀ ਵਧਾ ਕੇ ਅਗਰ ਪ੍ਰੋਗਰਾਮ ਕਰੀਏ ਤਾਂ ਉਹਦੀ ਕੁਆਲਿਟੀ ਮੇਰੇ ਹਿਸਾਬ ਨਾਲ ਥੋੜ੍ਹੀ ਡਾਊਨ ਆ ਜਾਂਦੀ ਹੈ। ਤਾਂ ਫਿਰ ਮੈਂ ਸੋਚਿਆ ਕਿ ਚਲੋ ਥੋੜ੍ਹਾ ਕੰਮ ਕਰੀਏ, ਫਿਲਮਾਂ ਕਰ ਲਾਂਗੇ। ਅਤੇ ਇਸ ਕਰਕੇ ਮੈਂ ਜਿੱਦਾਂ ਅਸੀਂ ਫਿਰ ਮਾਹੌਲ ਠੀਕ ਪਿਕਚਰ ਬਣਾਈ ਆਪਣੀ, ਫਿਰ ਵਿੱਚ ਜੀਜਾ ਜੀ ਬਣਾਈ ਅਸੀਂ, ਅਤੇ ਹੁਣ ਨਵੀਂ ਪਿਕਚਰ ਸਾਡੀ ਜਿਹੜੀ ਹੈ ਪਾਵਰ ਕੱਟ, ਉਹਦੀ ਤਿਆਰੀ ਹੈ। ਤੁਹਾਡੀਆਂ ਜਿਹੜੀਆਂ ਬਣਾਈਆਂ ਫਿਲਮਾਂ ਹੈਗੀਆਂ ਉਹਨਾਂ ਦੇ ਵਿੱਚੋਂ ਮਾਹੌਲ ਠੀਕ ਹੈ ਇੱਕ ਵੱਡੀ ਕਮਰਸ਼ੀਅਲ ਫਿਲਮ ਰਹੀ ਹੈ। ਜਦੋਂ ਪੰਜਾਬੀ ਸਿਨੇਮੇ ਦੇ ਆਪਾਂ ਪੁਨਰ ਜਨਮ ਦੀ ਗੱਲ ਕਰਦੇ ਹਾਂ, ਅਤੇ ਉਹਦੇ ਵਿੱਚ ਇਹਦਾ ਮੁੱਢਲੀਆਂ ਫਿਲਮਾਂ ਦੇ ਵਿੱਚੋਂ ਜ਼ਿਕਰ ਹੁੰਦਾ, ਅਤੇ ਫਿਲਮ ਦੇ ਦਰਸ਼ਕ ਵੀ ਦੱਸਦੇ ਆ ਕਿ ਇਸ ਫਿਲਮ 'ਚ ਤੁਸੀਂ ਸਾਬਕਾ ਪੁਲਿਸ ਮੁਖੀ KPS ਗਿੱਲ 'ਤੇ ਜਾਂ ਪੰਜਾਬ ਪੁਲਿਸ 'ਤੇ ਕਾਫੀ ਵਿਅੰਗ ਕਸੇ ਸੀ ਅਤੇ ਉਹਨਾਂ ਨੂੰ ਵੰਗਾਰਿਆ ਸੀ। ਕੀ ਕਹੋਗੇ? ਬਿਲਕੁਲ ਠੀਕ ਗੱਲ ਹੈ ਕਿ ਉਹ ਉਸ ਵਕਤ ਦੇ ਮਾਹੌਲ ਦੇ ਉੱਤੇ ਇੱਕ ਐਸੀ ਪਿਕਚਰ ਸੀਗੀ। ਦੇਖੋ ਉਹਦੇ 'ਚ ਕਈ ਚੀਜ਼ਾਂ ਨਵੀਆਂ ਸੀਗੀਆਂ। ਇੱਕ ਤਾਂ ਸੀਗੀ ਕਿ ਉਸ ਵਕਤ ਜਦੋਂ ਇਹ ਮਾਹੌਲ ਠੀਕ ਆਈ ਹੈ, ਉਸ ਵਕਤ ਲੋਕ ਸਿਨੇਮਾ ਹਾਲ 'ਚ ਜਾਣਾ ਹੀ ਛੱਡ ਗਏ ਸੀਗੇ। ਮੇਰੇ ਖਿਆਲ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਕਰੋ ਕੋਈ ਵੀ ਐਸੀ ਫਿਲਮ ਨਹੀਂ ਹੋਣੀ ਉਸ ਡੇਟ ਤੋਂ ਪਹਿਲਾਂ ਰਿਲੀਜ਼ ਤੋਂ, ਵੀ ਪਿਛਲੇ 8-10-15 ਸਾਲ ਤੋਂ ਲੋਕ ਬਿਲਕੁਲ ਫਿਲਮ ਹਾਲਾਂ 'ਚ ਜਾਣਾ
ਭੁੱਲ ਗਏ ਸੀਗੇ। ਇਹ ਪਹਿਲੀ ਪਿਕਚਰ ਸੀਗੀ ਜਿਹੜੀ ਵੱਡੇ ਸਕੇਲ 'ਤੇ ਬਣਾਈ ਸੀ, ਜਿਹੜੀ ਸਿਨੇਮਾ ਸਕੋਪ ਪਿਕਚਰ ਸੀਗੀ, ਇੱਕ ਤੈਅ ਸੀਗੀ। ਸਿਲਵਰ ਜੁਬਲੀ ਹੋਈ, ਇਹ ਵੀ ਇੱਕ ਕਾਫੀ ਦੇਰ ਬਾਅਦ ਸਿਲਵਰ ਜੁਬਲੀ ਹੋਈ ਸੀ। ਚੰਡੀਗੜ੍ਹ ਦੇ ਵਿੱਚ 11 ਹਫ਼ਤੇ ਪਿਕਚਰ ਚੱਲੀ, ਜਿਹੜੀ ਅੱਜ ਤੱਕ ਰਿਕਾਰਡ ਮੇਰੇ ਖਿਆਲ ਅੱਜ ਤੱਕ ਵੀ ਨਹੀਂ ਟੁੱਟ ਸਕਿਆ ਉਹਦਾ। ਅਤੇ ਇਹਦਾ ਕਾਰਨ ਇਹ ਸੀਗਾ ਕਿ ਉਸ ਵਕਤ ਦੇ ਮਾਹੌਲ ਦੇ ਉੱਤੇ ਪਿਕਚਰ ਸੀਗੀ, ਪੁਲਿਸ ਦੇ ਉੱਤੇ ਪਿਕਚਰ ਸੀਗੀ ਆਮ ਤੌਰ 'ਤੇ, ਕਿਉਂਕਿ ਪੁਲਿਸ ਦੀ ਕਰਪਸ਼ਨ ਦੇ ਉੱਤੇ ਫਿਲਮ ਸੀ। ਜਦੋਂ ਉਸ ਵਕਤ ਲੋਕ ਇੰਨੇ ਡਰਦੇ ਸੀ ਕਿ ਪੁਲਿਸ ਦੇ ਖਿਲਾਫ ਕੋਈ ਗੱਲ ਕਰਨ ਨੂੰ ਰਾਜੀ ਨਹੀਂ ਸੀਗਾ, ਬਿਲਕੁਲ ਮਤਲਬ ਇੰਨਾ ਕੋਈ ਡੇਅਰ ਨਹੀਂ ਕਰ ਸਕਦਾ ਸੀਗਾ। ਅਤੇ ਉਹ ਸਾਡੀ ਸਾਰੀ ਟੀਮ ਨੇ ਇੱਕ ਇੱਦਾਂ ਦਾ ਕਦਮ ਚੁੱਕਿਆ ਔਰ ਉਹ ਇਹ ਪਿਕਚਰ ਬਣੀ। ਔਰ ਮੇਰੇ ਖਿਆਲ ਇਹੀ ਕਾਰਨ ਸੀਗਾ ਕਿ ਇਹਦੀ ਬੜੀ ਸਕਸੈਸਫੁਲ ਪਿਕਚਰ ਹੋਈ। ਉਸ ਦੌਰ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਹੈ ਉਹਦੀ ਕਾਫੀ ਦਹਿਸ਼ਤ ਰਹੀ ਹੈ, ਕਿ ਉਹਨਾਂ ਨੇ ਫਿਲਮ ਨੂੰ ਇਸ ਰੋਕਣ ਨੂੰ ਯਤਨ ਨਹੀਂ ਕੀਤਾ ਕੋਈ ਰੋਕਣ ਦਾ? ਕੁਛ ਇੱਦਾਂ ਦੀਆਂ ਆਵਾਜ਼ਾਂ ਤਾਂ ਉੱਠੀਆਂ ਸੀਗੀਆਂ, ਕੁਛ ਅਖਬਾਰਾਂ 'ਚ ਅਸੀਂ ਵੀ ਪੜ੍ਹਿਆ ਸੀਗਾ ਵੀ ਪੁਲਿਸ ਦੀ ਕਿਸੇ ਔਰਗਨਾਈਜੇਸ਼ਨ ਨੇ ਕਿਹਾ ਸੀਗਾ ਵੀ ਇਹਨੂੰ ਪਿਕਚਰ ਦੇ ਉੱਤੇ ਬੈਨ ਲਾਇਆ ਜਾਏ, ਵੀ ਇਹਨਾਂ ਨੂੰ ਪਿਕਚਰ ਨੂੰ ਬੈਨ ਲਾਇਆ ਜਾਏ, ਨਹੀਂ ਤਾਂ ਅਸੀਂ ਇਹਨੂੰ ਰੋਕ ਦੇਵਾਂਗੇ ਪਿਕਚਰ ਨੂੰ। ਹਾਲਾਂਕਿ ਇਹ ਵੀ ਇੱਕ ਜਿਹੜੀ ਇੱਦਾਂ ਦਾ ਬਿਆਨ ਸੀ, ਇਹ ਵੀ ਪੁਲਿਸ ਦੀ ਇੱਕ ਜਿਹੜੀ ਸੀ ਮੇਰੇ ਖਿਆਲ ਆਪਣੇ ਆਪ ਪੁਲਿਸ ਦਾ ਇੱਕ ਜਿਹੜਾ ਰੁਖ ਹੈ ਉਹ ਬਿਆਨ ਕਰਦੀ ਹੈ ਕਿ ਪੁਲਿਸ ਦਾ ਇਹਦੇ 'ਚ ਕੋਈ ਕੰਮ ਨਹੀਂ ਹੈਗਾ, ਕਿਉਂਕਿ ਇਹ ਤਾਂ ਇੱਕ ਸੈਂਸਰ ਬੋਰਡ ਨੇ ਪਾਸ ਕਰਨੀ ਹੁੰਦੀ। ਜੇ ਪਿਕਚਰ ਸੈਂਸਰ ਬੋਰਡ ਨੇ ਪਾਸ ਕਰਦੀ ਤਾਂ ਪੁਲਿਸ ਕੀ ਉਹਦੇ 'ਚ ਕਰ ਸਕਦੀ ਹੈ ਨਾ, ਅਤੇ ਪੁਲਿਸ ਉਹਨੂੰ ਕਿੱਦਾਂ ਰੋਕ ਸਕਦੀ। ਔਰ ਬੜੀ ਸਾਫ਼ ਸੁਥਰੀ ਫਿਲਮ ਸੀ। ਉਹਦੇ ਵਿੱਚ ਅਸੀਂ ਦੇਖੋ ਵਿਅੰਗ ਦਾ ਕਿੰਨਾ ਉਹਦੇ 'ਚ ਪਾਵਰਫੁਲ ਤੁਸੀਂ ਕਹਿ ਸਕਦੇ ਹੋ ਰੋਲ ਹੁੰਦਾ, ਕਿ ਪਿਕਚਰ ਦੇ ਵਿੱਚ ਇੱਕ ਵੀ ਸੀਨ ਅਸੀਂ ਇੱਦਾਂ ਦਾ ਨਹੀਂ ਦਿਖਾਇਆ ਜਿਹਦੇ 'ਚ ਬਹੁਤ ਜਿੱਦਾਂ ਲੋਕ ਆਮ ਤੌਰ 'ਤੇ ਤੁਸੀਂ ਪੁਲਿਸ ਦੇ ਵਿੱਚ ਦਿਖਾਓਗੇ ਬੜੇ ਟੌਰਚਰ ਦੇ ਸੀਨ ਹੁੰਦੇ ਆ, ਬੜੀ ਪੁਲਿਸ ਵਾਲੇ ਜਿਹੜੇ ਆ ਕਾਫੀ ਕੁੱਟਮਾਰ ਕਰਦੇ ਆ, ਇਹ ਅਸੀਂ ਇੱਦਾਂ ਦੀ ਕੋਈ ਚੀਜ਼ ਨਹੀਂ ਦਿਖਾਈ ਫਿਲਮ ਦੇ ਵਿੱਚ। ਪਰ ਇੱਕ ਵਿਅੰਗ ਐਸਾ ਸੀਗਾ, ਵਿਅੰਗ ਐਸਾ ਸਟਰੋਂਗ ਸੀਗਾ ਕਿ ਜਿਹੜਾ ਜਾ ਕੇ ਸਿੱਧਾ ਦਿਲ ਨੂੰ ਲੱਗਦਾ ਸੀਗਾ। ਜਸਪਾਲ ਭੱਟੀ ਜੀ, ਅੱਜ ਕੱਲ੍ਹ ਜਿਹੜੀ ਤੁਸੀਂ ਪੰਜਾਬੀ ਫਿਲਮ ਬਣਾ ਰਹੇ ਹੋ ਪਾਵਰ ਕੱਟ, ਇਸ ਬਾਰੇ ਸਾਡੇ ਸਰੋਤਿਆਂ ਨੂੰ ਕੁਛ ਜਾਣਕਾਰੀ ਦਿਓ। ਇਹ ਪਾਵਰ ਕੱਟ ਜਿਹੜੀ ਫਿਲਮ ਹੈਗੀ ਹੈ, ਇਹ ਮੈਂ ਇਸ ਵਕਤ ਇੰਨਾ ਹੀ ਕਹਿਣਾ ਚਾਹੂੰਗਾ ਕਿ ਜਿੱਦਾਂ ਉਹ ਪੁਲਿਸ ਵਾਲਿਆਂ 'ਤੇ ਫਿਲਮ ਸੀ, ਇਹਦੇ 'ਚ ਕੁਛ ਹੱਦ ਤੱਕ ਜੇ ਬਿਜਲੀ ਦੀ ਪਾਵਰ ਦੀ ਸਮੱਸਿਆ ਹੈ, ਉਹਦੀ ਬੈਕਗਰਾਊਂਡ ਦੇ ਉੱਤੇ ਇੱਕ ਪੂਰੀ ਦੀ ਪੂਰੀ ਯੰਗਸਟਰਸ ਦੀ ਲਵ ਸਟੋਰੀ ਹੈਗੀ ਆ। ਔਰ ਨਾਲ ਦੇ ਨਾਲ ਇਹ 'ਚ ਪੂਰਾ ਦਾ ਪੂਰਾ ਕਾਮੇਡੀ ਹੈ, ਫੁੱਲ ਫਲੈਜਡ ਕਾਮੇਡੀ ਹੈਗੀ ਹੈ, ਪੂਰੀ ਫੁੱਲ ਆਫ ਐਂਟਰਟੇਨਮੈਂਟ ਹੈਗੀ ਹੈ। ਅਤੇ ਇਹਦੇ 'ਚ ਕਾਫੀ ਕਲਾਕਾਰਾਂ ਨੇ ਵਿਸ਼ੇਸ਼ ਕੰਮ ਕੀਤਾ ਹੈਗਾ, ਜਿੱਦਾਂ ਇਹਦੇ 'ਚ ਪਾਵਰ ਮਿਨਿਸਟਰ ਦੇ ਰੋਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਆਪਣੇ ਪ੍ਰੇਮ ਚੋਪੜਾ ਜੀ, ਫਿਰ ਰਜੇਸ਼ ਪੁਰੀ ਜੀ ਵਿੱਚ ਕੰਮ ਕਰ ਰਹੇ ਜਿਹੜੇ ਹਮ ਲੋਕ 'ਚ ਲੱਲੂ ਸੀਗੇ, ਉਹ ਬੜਾ ਅੱਛਾ ਉਹਨਾਂ ਨੇ ਰੋਲ ਕੀਤਾ ਹੈਗਾ ਇਹਦੇ 'ਚ ਚੇਅਰਮੈਨ ਬਿਜਲੀ ਬੋਰਡ ਦਾ। ਬਾਕੀ ਇਹਦੇ ਵਿੱਚ ਹੋਰ ਵੀ ਜਿੱਦਾਂ ਆਪਣੇ ਜਸਵਿੰਦਰ ਭੱਲਾ ਜੀ ਹੈਗੇ ਆ, ਦੈਨ ਚੰਦਨ ਪ੍ਰਭਾਕਰ ਹੈ, ਦੈਨ ਗੁਰਚੇਤ ਚਿੱਤਰਕਾਰ ਹੈਗਾ, ਉਹਨਾਂ ਨੇ ਬੜਾ ਅੱਛਾ ਰੋਲ ਕੀਤਾ ਹੈਗਾ। ਔਰ BN ਸ਼ਰਮਾ ਸਾਡੀ ਟੀਮ 'ਚ ਹਮੇਸ਼ਾ ਹੁੰਦੇ ਆ, ਉਹ ਵੀ ਸਾਡੀ ਟੀਮ ਦੇ ਵਿੱਚ ਹੈ। ਹਰਪਾਲ ਹੈ ਔਰ ਸਵਿਤਾ ਭੱਟੀ ਨਾਲ ਹੈਗੇ ਆ, ਮੈਂ ਤਾਂ ਹੈ ਹੀ ਹਾਂ। ਔਰ ਇਹਦੇ 'ਚ ਹੋਰ ਖਾਸੀਅਤ ਹੈਗੀ ਹੈ ਕਿ ਇਹਦੇ 'ਚ ਮੇਰਾ ਬੇਟਾ ਵੀ ਇੱਕ ਵਨ ਆਫ ਦਾ ਮੇਨ ਲੀਡ ਦੇ ਵਿੱਚ ਹੈਗਾ, ਕਿਉਂਕਿ ਇਹਦੇ 'ਚ ਯੰਗ ਬੰਦਿਆਂ ਦਾ ਕਾਫੀ ਰੋਲ ਹੈਗਾ। ਉਹਦੇ ਵਿੱਚ ਇੱਕ ਸਾਡਾ ਸਟੂਡੈਂਟ ਵੀ ਸਾਡੇ ਕੋਲ ਸਾਡਾ ਇੱਕ ਸਕੂਲ ਹੈ ਮੈਡ ਆਰਟਸ ਜਸਪਾਲ ਭੱਟੀ ਫਿਲਮ ਸਕੂਲ, ਉਹਦਾ ਇੱਕ ਬਹੁਤ ਹੋਣਹਾਰ ਟੈਲੈਂਟਡ ਸਟੂਡੈਂਟ ਸੀਗਾ ਜਿਹਨੂੰ ਅਸੀਂ ਹੀਰੋ ਲੈ ਕੇ ਇਹ ਫਿਲਮ ਬਣਾਈ ਹੈ। ਅਤੇ ਉਹਦੇ ਨਾਲ ਸੈਕਿੰਡ ਲੀਡ ਦੇ ਵਿੱਚ ਨਾਲ ਜਸਰਾਜ ਹੈਗਾ। ਸੁਰੀਲੀ ਗੌਤਮ ਇੱਕ ਬੜੀ ਅੱਛੀ ਐਕਟਰਸ ਹੈਗੀ ਹੈ, ਉਹ ਹੈਗੀ ਹੈ। ਅਤੇ ਓਵਰਆਲ ਟੀਮ ਅੱਛੀ ਹੈ। ਪੰਜਾਬ ਦੇ ਵਿੱਚ ਬਿਜਲੀ ਦਾ ਕਾਫੀ ਮਾੜਾ ਹਾਲ ਹੈ, ਅਤੇ ਇਹ ਜਿਹੜੀ ਫਿਲਮ ਹੈ ਤੁਹਾਡੀ ਰਿਲੀਜ਼ ਹੋਣ ਜਾ ਰਹੀ ਹੈ, ਤਕਰੀਬਨ ਗਰਮੀਆਂ 'ਚ ਰਿਲੀਜ਼ ਹੋਣ ਦੇ ਆਸਾਰ ਨੇ, ਇਹਦੇ ਬਾਰੇ ਕੀ ਕਹੋਗੇ? ਕੰਬੀਨੇਸ਼ਨ ਕੀ ਹੈ ਇਹਦੇ 'ਚ? ਹੈ ਕਿ ਮੇਰਾ ਖਿਆਲ ਹੈ ਕਿ ਲੋਕ ਬਿਜਲੀ ਤੋਂ ਜਿੰਨੇ ਮਰਜ਼ੀ ਦੁਖੀ ਹੋ ਜਾਣ, ਪਰ ਅਸੀਂ ਉਹਨਾਂ ਨੂੰ ਅਹਿਸਾਸ ਆ ਕੇ ਉਹਨਾਂ ਨੂੰ ਪੂਰਾ ਕੰਪਨਸੇਟ ਕਰ ਦਾਂਗੇ, ਲੋਕਾਂ ਨੂੰ ਇੱਧਰ ਧਿਆਨ ਨਹੀਂ ਜਾਣ ਦੇਵਾਂਗੇ। ਸਾਥੀਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੇਰੇ ਨਾਲ ਨੇ ਜਾਣੇ ਪਹਿਚਾਣੇ ਕਾਮੇਡੀ ਕਲਾਕਾਰ ਜਸਪਾਲ ਭੱਟੀ। ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਜਸਪਾਲ ਭੱਟੀ ਜੀ, ਤੁਹਾਡੇ ਚੁਟਕਲੇ ਕਈ ਵਾਰ ਵਿਵਾਦਾਂ 'ਚ ਘਿਰੇ ਨੇ। ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਲੈ ਕੇ ਪੰਜਾਬ ਅਸੈਂਬਲੀ ਚੋਣਾਂ ਵੇਲੇ ਵੀ ਤੁਹਾਡੇ ਵਿਅੰਗਾਂ 'ਤੇ ਸਿਆਸੀ ਆਗੂਆਂ ਨੇ ਇਤਰਾਜ਼ ਕੀਤਾ। ਕੀ ਕਾਰਨ ਮੰਨਦੇ ਹੋ ਇਹਨੂੰ? ਇੱਦਾਂ ਦਾ ਮੈਂ ਤਾਂ ਕੋਈ ਇਤਰਾਜ਼ ਵੈਸੇ ਮੈਨੂੰ ਲੱਗਿਆ ਨਹੀਂ, ਪਰ ਅਗਰ ਕੋਈ ਕਿਸੇ 'ਤੇ ਕੋਈ ਇਤਰਾਜ਼ ਕਰ ਵੀ ਦਿੰਦਾ, ਕੋਈ ਜਿੱਦਾਂ ਅਗਰ ਸਾਨੂੰ ਕੋਈ ਆਪਣਾ ਗੱਲ ਕਹਿਣ ਦਾ ਹੱਕ ਹੈ ਅਤੇ ਇਤਰਾਜ਼ ਕਰਨ ਵਾਲਿਆਂ ਨੂੰ ਇਤਰਾਜ਼ ਕਰਨ ਦਾ ਵੀ ਹੱਕ ਹੈਗਾ। ਪੰਜਾਬ ਚੋਣ ਕਮਿਸ਼ਨ ਨੇ ਤੁਹਾਨੂੰ ਬ੍ਰਾਂਡ ਅੰਬੈਸਡਰ ਬਣਾਇਆ ਸੀ ਲੋਕਾਂ ਨੂੰ ਵੋਟਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਾਉਣ ਵਾਸਤੇ। ਉਸ ਸਮੇਂ ਕਿਸੇ ਸਿਆਸੀ ਪਾਰਟੀ 'ਤੇ ਤੁਸੀਂ ਟਿੱਪਣੀ ਕੀਤੀ, ਇਹ ਕਿੰਨਾ ਕੁ ਜਾਇਜ਼ ਸੀਗਾ?
ਮੈਂ ਕਿਸੇ ਵੀ ਸਿਆਸੀ ਪਾਰਟੀ 'ਤੇ ਇੱਦਾਂ ਦੀ ਅਸੀਂ ਕੋਈ ਖਾਸ ਟਿੱਪਣੀ ਨਹੀਂ ਕੀਤੀ ਕਿ ਨਾ ਹੀ ਕਿਸੇ ਖਾਸ ਪਾਰਟੀ ਨਾਲ ਅਸੀਂ ਜੁੜੇ ਹਾਂ। ਇਸੇ ਕਰਕੇ ਨਹੀਂ ਜੁੜੇ, ਨਹੀਂ ਤਾਂ ਪਹਿਲਾਂ ਤਾਂ ਅਸੀਂ ਕਦੇ ਨਾ ਕਦੀ ਕਿਸੇ ਨਾ ਕਿਸੇ ਆਮ ਖੁੱਲ੍ਹ ਕੇ ਅਸੀਂ ਵਿਅੰਗ ਕਰਦੇ ਰਹਿੰਦੇ ਸੀਗੇ। ਇਸ ਕਰਕੇ ਇਸ ਵਾਰ ਸਗੋਂ ਜਿਹੜਾ ਸੀਗਾ ਅਸੀਂ ਲੋਕਾਂ ਨੂੰ ਜ਼ਿਆਦਾ ਇਸੇ ਕਰਕੇ ਜਾਗਰੂਕ ਕੀਤਾ ਕਿ ਤੁਸੀਂ ਆਪਣੀਆਂ ਵੋਟਾਂ ਪਾਓ, ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾਓ। ਯੂਥ ਨੂੰ ਅਸੀਂ ਇੰਸਪਾਇਰ ਕੀਤਾ ਔਰ ਪਰਸੈਂਟੇਜ ਵੀ ਕਾਫੀ ਇਸ ਵਾਰ ਵਧੀ ਹੈ। ਇਸ ਵਾਰ ਜਿਹੜੀ ਅਨਪ੍ਰੈਸੀਡੈਂਟਡ ਪਰਸੈਂਟੇਜ ਲੋਕਾਂ ਨੇ ਵੋਟ ਪਾਈ ਹੈ ਔਰ ਇਹ ਮੇਰੇ ਖਿਆਲ ਜਿਹੜਾ ਉਪਰਾਲਾ ਸੀਗਾ ਇਹਨਾਂ ਦਾ ਇਲੈਕਸ਼ਨ ਕਮਿਸ਼ਨ ਦਾ ਚੰਗਾ ਸੀਗਾ। ਅਤੇ ਬਾਕੀ ਇਹ ਕਿ ਜਿਹੜਾ ਕਦੀ ਨਾ ਕਦੀ ਕਿਸੇ ਸਿਸਟਮ 'ਤੇ ਵਿਅੰਗ ਕਰਨਾ ਵੀ ਉਹ ਤਾਂ ਸਾਡਾ ਹੱਕ ਹੈਗਾ। ਉਦੋਂ ਜਦੋਂ ਉਹਦਾ ਕੋਈ ਮਤਲਬ ਨਹੀਂ, ਕੋਈ ਵੀ ਗੌਰਮੈਂਟ ਹੋਏ ਕੁਛ ਵੀ ਹੋਏ, ਜਿੱਦਾਂ ਹੁਣ ਜਦੋਂ ਅਸੀਂ ਕਰਦੇ ਹਾਂ ਵੀ ਹਾਂ ਨੀਂਹ ਪੱਥਰ ਬੜੇ ਬੰਦੇ ਰੱਖ ਰਹੇ ਸੀਗੇ ਉਦੋਂ, ਹੈ ਨਾ, ਤਾਂ ਅਸੀਂ ਉਦੋਂ ਕਿਹਾ ਵੀ ਹਾਂ ਵੀ ਨੀਂਹ ਪੱਥਰ ਦੀ ਫੈਕਟਰੀ ਲਾ ਲੈਣੀ, ਅਸੀਂ ਲਾ ਰਹੇ ਹਾਂ। ਅਤੇ ਉਹ ਜਿਹੜੀ ਚੀਜ਼ ਆ ਉਹ ਤਾਂ 4-5 ਸਟੇਟਾਂ ਦੇ ਇਲੈਕਸ਼ਨ ਸੀਗੀਆਂ, ਅਲੱਗ-ਅਲੱਗ ਪਾਰਟੀਆਂ ਦੀਆਂ ਇਲੈਕਸ਼ਨਾਂ ਹੋ ਰਹੀਆਂ ਸੀ, ਸਾਰਿਆਂ ਨੂੰ ਸਟੇਟਾਂ ਦੀ ਲੋੜ ਸੀ। ਇਸ ਕਰਕੇ ਕਿਸੇ ਪਾਰਟੀ ਵਾਸਤੇ ਨਹੀਂ ਸੀਗਾ, ਉਹ ਤਾਂ ਸਾਰੀਆਂ ਪਾਰਟੀਆਂ ਦੇ ਸਿਸਟਮ ਦੇ ਅਗੇਂਸਟ ਸੀ ਕੋਈ ਚੀਜ਼। ਸਿਸਟਮ ਦੇ ਉੱਤੇ ਆਮ ਤੌਰ 'ਤੇ ਜਿਹੜੇ ਕੁਝ ਸੁਲਝੇ ਹੋਏ ਕਾਮੇਡੀ ਕਲਾਕਾਰ ਨੇ ਉਹ ਸਿਸਟਮ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਸਿਸਟਮ 'ਤੇ ਵਿਅੰਗ ਕਰਦੇ ਨੇ ਤਾਂ ਕਿ ਉਹ ਲੋਕਾਂ ਦੇ ਹੱਕ ਵਿੱਚ ਜਿਹੜੀ ਜਨਤਾ ਦੀ ਆਵਾਜ਼ ਸਿਸਟਮ 'ਤੇ ਚਲੀ ਜਾਵੇ, ਉਹ ਸਿਆਸੀ ਲੋਕ ਇਹਦਾ ਕਾਰਨ। ਤੁਹਾਨੂੰ ਲੱਗਦਾ ਕਿ ਜੇ ਇੱਦਾਂ ਦੀ ਚਲੀ ਜਾਵੇ, ਕੋਈ ਗੱਲ ਚੱਲਦੀ ਰਹੇ ਰੈਗੂਲਰ, ਤਾਂ ਉਹਦੇ ਸਿਆਸੀ ਦਬਾਅ ਪੈਂਦਾ ਅਤੇ ਉਹਦੇ ਨਾਲ ਕੋਈ ਸੋਸ਼ਲੀ ਜ਼ਿਆਦਾ ਸੁਧਾਰ ਹੋਣਗੇ? ਬਿਲਕੁਲ ਪੈਂਦਾ ਹੈਗਾ, ਔਰ ਖਾਸ ਕਰ ਜਦੋਂ ਜਿਹੜੇ ਵਿਅੰਗਕਾਰ ਹੈਗੇ, ਕਮੇਡੀਅਨਸ ਹੈਗੇ, ਕੋਈ ਇੱਦਾਂ ਦੀ ਚੀਜ਼ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਲੋਕ ਜ਼ਿਆਦਾ ਸੁਣਦੇ ਹੈਗੇ ਆ। ਕੋਈ ਵੀ ਵਿਅੰਗਕਾਰ ਹੈ ਜਾਂ ਕੁਛ ਵੀ ਕਲਾਕਾਰ ਹੈ, ਜਦੋਂ ਇੱਦਾਂ ਦੀ ਕੋਈ ਕੈਂਪੇਨ ਸ਼ੁਰੂ ਕਰਦੇ, ਕੁਛ ਕਰਦੇ ਆ ਤਾਂ ਲੋਕ ਸੁਣਦੇ, ਔਰ ਇਹਦਾ ਚੀਜ਼ਾਂ ਦਾ ਅਸਰ ਵੀ ਹੁੰਦਾ। ਬੜੇ ਲੋਕ ਸਿੰਗਰਸ ਵੀ ਕਰਦੇ ਆ, ਹੋਰ ਆਰਟਿਸਟ ਵੀ ਕਰਦੇ ਆ, ਔਰ ਇਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਉਹਨਾਂ ਦਾ ਇੱਕ ਕਿਸਮ ਦੀ ਜ਼ਿੰਮੇਵਾਰੀ ਵੀ ਹੈ ਉਹਨਾਂ ਦੀ। TV ਚੈਨਲ ਸਭ ਉੱਤੇ ਪ੍ਰੋਗਰਾਮ ਸੀ ਕਾਮੇਡੀ ਕਾ ਕਿੰਗ ਕੌਣ, ਉਹਦੇ ਵਿੱਚ ਤੁਸੀਂ ਜੱਜਮੈਂਟ ਕੀਤੀ। ਇੱਕ ਹੋਰ TV ਚੈਨਲ 'ਤੇ ਤੁਸੀਂ ਅਤੇ ਤੁਹਾਡੀ ਪਤਨੀ ਸਵਿਤਾ ਭੱਟੀ ਜੀ ਨੇ ਭੰਗੜਾ ਵੀ ਪਾਇਆ, ਕੀ ਐਕਸਪੀਰੀਅੰਸ ਰਿਹਾ? ਐਕਸਪੀਰੀਅੰਸ ਅੱਛਾ ਸੀਗਾ, ਮਤਲਬ ਇੱਕ ਨਵੇਂ ਤਰ੍ਹਾਂ ਦਾ ਐਕਸਪੀਰੀਅੰਸ ਸੀ ਉੱਥੇ ਜੱਜ ਬਣਨ ਦਾ। ਹਾਲਾਂਕਿ ਕਾਮੇਡੀ ਇੱਕ ਐਸੀ ਚੀਜ਼ ਹੈ, ਮੈਂ ਉਦੋਂ ਵੀ ਸੋਚਿਆ ਸੀ ਕਾਮੇਡੀ ਕੋਈ ਜੱਜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਕਾਮੇਡੀ ਜਿਹੜੀ ਹੈ, ਕਾਮੇਡੀ ਨੂੰ ਕੀ ਜੱਜ ਕਰਨਾ। ਕਾਮੇਡੀ ਤਾਂ ਇੱਕ ਐਸੀ ਚੀਜ਼ ਹੈ ਵੀ ਹਰ ਘਰ ਦੇ ਵਿੱਚ ਅਲੱਗ ਬੰਦਾ ਅਲੱਗ ਚੀਜ਼ 'ਤੇ ਹੱਸਦਾ, ਹੈ ਨਾ। ਹਰ ਸਟੇਟ ਦੇ ਵਿੱਚ ਹਾਸੇ ਦਾ ਲੈਵਲ, ਪੱਧਰ, ਤਰੀਕਾ, ਜੋਕਸ ਅਲੱਗ ਹੁੰਦੇ ਆ, ਪਰ ਇੱਕ ਪ੍ਰੋਗਰਾਮ ਸੀਗਾ, ਉਹਦਾ ਇੱਕ ਫਾਰਮੈਟ ਸੀਗਾ, ਇਸ ਕਰਕੇ ਉੱਥੇ ਅਸੀਂ ਬੈਠੇ ਸੀਗੇ ਔਰ ਉਹਨੂੰ ਜੱਜ ਕਰ ਰਹੇ ਸੀਗੇ। ਪਰ ਹਾਲਾਂਕਿ ਕਾਮੇਡੀ ਨੂੰ ਜੱਜ ਕਰਨ ਵਾਸਤੇ ਬੜਾ ਜਿਗਰਾ ਚਾਹੀਦਾ ਹੈ, ਕਿਉਂਕਿ ਕਈ ਵਾਰ ਇੱਦਾਂ ਦੇ ਚੁਟਕਲੇ ਹੁੰਦੇ ਜਿਸ 'ਚ ਹੱਸਣ ਨੂੰ ਦਿਲ ਨਹੀਂ ਕਰਦਾ, ਪਰ ਚੈਨਲ ਦੀ ਮਜਬੂਰੀ ਹੁੰਦੀ ਹੈ, ਕਹਿੰਦੇ ਹੱਸੋ। ਇੱਕ ਕਾਮਿਕ ਐਕਟਰ ਦੇ ਤੌਰ 'ਤੇ ਤੁਹਾਨੂੰ ਕਿਸੇ ਹੋਰ TV ਚੈਨਲ ਤੋਂ ਕੋਈ ਆਫਰ ਮਿਲਿਆ? ਕਿਸ ਤਰ੍ਹਾਂ? ਕਿਸੇ ਹੋਰ TV ਚੈਨਲ ਨੇ ਤੁਹਾਨੂੰ ਕੋਈ ਆਫਰ ਕੀਤੀ ਹੋਵੇ ਕਿ ਪ੍ਰੋਗਰਾਮ ਸ਼ੁਰੂ ਕਰਨ ਬਾਰੇ? ਹਾਂ, ਇੱਦਾਂ ਦੇ ਚੱਲਦੇ ਰਹਿੰਦੇ ਆ, ਹੁਣ ਵੀ ਅਜੇ ਕਈ ਚੈਨਲਸ ਤੋਂ ਆਉਂਦੇ ਰਹਿੰਦੇ ਆਫਰਸ ਵੀ ਤੁਸੀਂ ਕਾਮੇਡੀ ਦਾ ਪ੍ਰੋਗਰਾਮ ਸ਼ੁਰੂ ਕਰੋ। ਪਰ ਮੈਂ ਅਜੇ ਕੁਛ, ਕਿਉਂਕਿ ਮੇਰੀਆਂ 1-2 ਫਿਲਮਸ ਮੈਂ ਸੋਚੀ ਹੋਈਆਂ ਮਾਈਂਡ ਦੇ ਵਿੱਚ ਹੈਗੀਆਂ, ਪਹਿਲਾਂ ਉਹਨੂੰ ਪੂਰਾ ਕਰਕੇ ਫਿਰ ਮੈਂ ਇੱਥੇ TV 'ਤੇ ਜਾਵਾਂਗਾ। ਨਵਜੋਤ ਸਿੰਘ ਸਿੱਧੂ TV ਸਕਰੀਨ 'ਤੇ ਬਹੁਤ ਜ਼ਿਆਦਾ ਹੱਸਦੇ ਨੇ, ਕਿਵੇਂ ਹੱਸ ਲੈਂਦੇ ਹੋ? ਬੜੀ ਵਧੀਆ ਗੱਲ ਹੈ ਵੈਸੇ ਜੀ, ਅਤੇ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਮੈਂ ਵੀ ਬੜਾ ਵੱਡਾ ਫੈਨ ਹਾਂ, ਔਰ ਉਹ ਜਦੋਂ ਹੱਸਦੇ ਆ ਉਹਨਾਂ ਦੀ ਹਾਸਾ ਜਿਹੜਾ ਇੱਕ ਹੈ ਕਿ ਬਹੁਤ ਹੀ ਯੂਨੀਕ ਔਰ ਬੜਾ ਵਧੀਆ ਹਾਸਾ, ਉਹਨਾਂ ਨੂੰ ਦੇਖ ਕੇ ਸਾਨੂੰ ਬੜਾ ਹੋਰ ਜ਼ਿਆਦਾ ਹਾਸਾ ਆਉਂਦਾ। ਉਹਨਾਂ ਦੀ ਪਰਸਨੈਲਿਟੀ ਬੜੀ ਪਲੀਜ਼ਿੰਗ ਹੈਗੀ ਆ, ਔਰ ਰੱਬ ਕਰੇ ਹੋਰ ਇੱਦਾਂ ਹੱਸਦੇ ਰਹਿਣ, ਲੋਕਾਂ ਨੂੰ ਵੀ ਉਹਨਾਂ ਨੂੰ ਦੇਖ ਕੇ ਹਾਸਾ ਆਉਂਦਾ ਰਹੇ। ਅੱਜ ਕੱਲ੍ਹ ਜਿਹੜਾ TV ਚੈਨਲਾਂ ਦੇ ਉੱਤੇ ਸਟੈਂਡ ਅਪ ਕਮੇਡੀਅਨਸ ਦਾ ਜ਼ਿਆਦਾ ਰੁਝਾਨ ਹੈਗਾ, ਜ਼ਿਆਦਾ ਦਬਦਬਾ ਕਾਮੇਡੀ ਸ਼ੋਅ ਦੇ ਵਿੱਚ ਹਾਸਿਆਂ ਦੇ ਨਾਂ 'ਤੇ, ਪਰ ਅਸਭਿਅਕ ਚੁਟਕਲੇ ਜ਼ਿਆਦਾ ਆ ਰਹੇ ਨੇ, ਕੋਈ ਸਮਾਜਿਕ ਜ਼ਿੰਮੇਵਾਰੀ ਗੱਲ ਨਜ਼ਰ ਨਹੀਂ ਆਉਂਦੀ। ਸਹਿਮਤ ਹੋ ਇਸ ਗੱਲ ਨਾਲ? ਮੇਰੇ ਖਿਆਲ ਹੈ ਕਿ ਜਿਹੜੇ ਫੈਮਿਲੀ ਚੈਨਲ ਹੈ ਉਹਨਾਂ ਨੂੰ, ਕਲਾਕਾਰਾਂ ਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ ਹੈ, ਔਰ ਚੈਨਲ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਦੋਂ ਸਾਰੀ ਫੈਮਿਲੀ ਬੈਠੀ ਹੋਏ ਤਾਂ ਉਦੋਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਐਸੇ ਚੁਟਕਲੇ, ਐਸੀਆਂ ਚੀਜ਼ਾਂ ਪੇਸ਼ ਕਰਨ ਜਿਹੜੀ ਕਿ ਸਾਰੀ ਦੀ ਸਾਰੀ ਫੈਮਿਲੀ ਹੈ ਉਹਦੀ ਸੈਂਕਟਿਟੀ ਵੱਲ, ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ, ਤਾਂ ਕਿ ਉਹ ਵੀ ਸਾਰੇ ਦੇ ਸਾਰੇ ਬੈਠ ਕੇ ਦੇਖੇ ਜਾ ਸਕਣ। ਜਾਂ ਅਗਰ ਕੋਈ ਇੱਦਾਂ ਦੇ ਪ੍ਰੋਗਰਾਮ ਹੁੰਦੇ ਆ, ਉਹਨਾਂ ਨੂੰ ਬਹੁਤ ਲੇਟ ਨਾਈਟ ਦਿਖਾਉਣਾ ਚਾਹੀਦਾ ਤਾਂ ਕਿ ਉਹਨਾਂ ਦੀ ਇੱਕ ਆਡੀਅੰਸ ਅਲੱਗ ਬਣੇ। ਅਤੇ ਇਸ ਕਰਕੇ ਮੇਰੇ ਖਿਆਲ ਹੈ ਰੁਝਾਨ ਤਾਂ ਜ਼ਰੂਰ ਬਣ ਗਿਆ, ਸ਼ਾਇਦ ਚੈਨਲ ਵਾਲਿਆਂ ਦੀ ਕੋਈ ਮਜਬੂਰੀ ਹੈ, ਕਿਉਂਕਿ ਉਹਨਾਂ ਦੀ TRP ਉਹਨਾਂ ਨੇ ਦਿਖਾਉਣੀ ਹੁੰਦੀ ਹੈ, ਇਸ ਕਰਕੇ ਉਹ ਵੱਧ ਤੋਂ ਵੱਧ ਕਈ ਵਾਰ ਡਬਲ ਮੀਨਿੰਗ ਜਾਂ ਵਲਗਰ ਜਿਹੜੇ ਹੈ ਜੋਕਸ ਪਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਮੇਰੇ ਖਿਆਲ ਫੈਮਿਲੀ ਪ੍ਰੋਗਰਾਮਿੰਗ ਵਾਸਤੇ ਠੀਕ ਨਹੀਂ ਹੈ ਜੀ। ਜਸਪਾਲ ਭੱਟੀ ਜੀ ਨਾਲ ਕੁਝ ਹੋਰ ਸਵਾਲਾਂ ਦੇ ਜਵਾਬ ਲਵਾਂਗੇ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।
ਜਸਪਾਲ ਭੱਟੀ ਜੀ, ਬਹੁਤ ਸਾਰੇ ਕਮੇਡੀਅਨ ਸਰਦਾਰਾਂ ਬਾਰੇ ਬਹੁਤ ਸਾਰੇ ਚੁਟਕਲੇ ਬਣਾਉਂਦੇ ਨੇ। ਕਿਸੇ ਚੁਟਕਲੇ ਵਿੱਚ ਕਿਸੇ ਖਾਸ ਫਿਰਕੇ ਨੂੰ ਜਾਂ ਸਿੱਧਾ ਕਹੀਏ ਸਰਦਾਰਾਂ ਦਾ ਮਖੌਲ ਉਡਾਉਣਾ ਕਿੰਨਾ ਕੁ ਜਾਇਜ਼ ਹੈ? ਗੌਤਮ ਜੀ, ਵੈਸੇ ਤਾਂ ਮੈਂ ਸਭ ਨਾਲੋਂ ਪਹਿਲਾਂ ਇੱਕ ਆਪਣੀ ਕੌਮ ਦੀ ਇਹ ਪ੍ਰੇਜ਼ ਕਰਦਾ ਕਿ ਇੱਕ ਐਸੀ ਕੌਮ ਹੈ ਜਿਹੜੀ ਆਪਣੇ 'ਤੇ ਹੱਸਣਾ ਜਾਣਦੀ ਹੈ। ਮੇਰੇ ਕੋਲ ਇੱਕ ਬੜਾ ਬਹਾਦਰੀ ਦਾ ਕੰਮ ਹੁੰਦਾ। ਕੋਈ ਵੀ ਹੋਰ ਕੌਮ ਐਸੀ ਮੈਂ ਦੇਖੀ ਨਹੀਂ ਜਿਹੜੀ ਆਪਣੇ ਉੱਤੇ ਚੁਟਕਲੇ ਵੀ ਸਹਾਰ ਲੈਂਦੀ ਹੋਏ, ਹੈ ਨਾ। ਆਪਣੇ ਉੱਤੇ ਜਿਹੜੇ ਚੁਟਕਲੇ ਹੈਗੇ, ਆਪਣੇ ਉੱਤੇ ਹੱਸਣਾ ਹੀ ਜਿਹੜਾ ਬੈਸਟ ਕਾਮੇਡੀ ਹੁੰਦਾ। ਪਰ ਕਈ ਬੰਦੇ ਜਿਹੜੇ ਜਾਣ ਬੂਝ ਕੇ ਮਤਲਬ ਸਰਦਾਰਾਂ ਦੇ ਚੁਟਕਲੇ ਸੁਣਾਉਂਦੇ ਆ। ਜੇ ਦੇਖੋ, ਚੁਟਕਲਾ ਕੋਈ ਮਾੜਾ ਨਹੀਂ ਹੁੰਦਾ। ਅਗਰ ਚੁਟਕਲੇ ਨੂੰ ਇਹ ਸੋਚੋ ਜਿਸ 'ਚ ਲੱਗੇ ਕਿ ਹਾਂ ਇਹਦੇ 'ਚ ਇੱਕ ਕਰੈਕਟਰ ਹੀ ਸਰਦਾਰ ਜਚਣਾ, ਫਿਰ ਤਾਂ ਚੁਟਕਲਾ ਠੀਕ ਹੈ। ਜੇ ਕਈ ਵਾਰ ਹੁੰਦਾ ਕਿ ਹਾਂ ਉਹ ਚੁਟਕਲਾ ਸਿਰਫ ਤੁਸੀਂ ਇੱਕ ਸਰਦਾਰ ਨੂੰ ਅਫੈਂਡ ਕਰਨ ਵਾਸਤੇ ਸੁਣਾ ਰਹੇ ਹੋ, ਸਿਰਫ ਉਹਨੂੰ ਮਤਲਬ ਇਸ ਕਰਕੇ ਵੀ ਹਾਂ ਯਾਰ ਇਹਦਾ ਮਜ਼ਾਕ ਉਡਾਉਣਾ, ਫਿਰ ਉਹ ਚੁਟਕਲਾ ਨਹੀਂ ਹੋਏਗਾ। ਫਿਰ ਤਾਂ ਉਹਦੇ 'ਚ ਉਹਦਾ ਕੋਈ ਕਾਰਨ ਹੋਰ ਹੋਏਗਾ, ਉਹਦਾ ਪਰਪਸ ਹੋਏਗਾ। ਉਹਦੇ 'ਚ ਲੋਕਾਂ ਨੂੰ ਹਾਸਾ ਨਹੀਂ ਆਏਗਾ, ਉਹ ਇੱਕ ਹੋਰ ਤਰ੍ਹਾਂ ਦੀ ਚੀਜ਼ ਬਣ ਜਾਂਦੀ ਹੈ। ਹਾਸਾ ਉਸ ਚੀਜ਼ 'ਤੇ ਆਉਂਦਾ ਜਿਹੜਾ ਕਿਸੇ ਦਾ ਮਜ਼ਾਕ ਨਾ ਉਡਾਇਆ ਜਾਏ, ਆਪਣੇ ਆਪ ਦਾ ਮਜ਼ਾਕ ਉਡਾਇਆ ਜਾਏ। ਇਹ ਮੇਰੇ ਖਿਆਲ ਬਹੁਤ ਘੱਟ ਕੌਮਾਂ ਹੈਗੀਆਂ ਜਿਹੜੀ ਇਸ ਗੱਲ ਨੂੰ ਸਮਝਦੀਆਂ। ਬਾਲੀਵੁੱਡ ਦੇ ਵਿੱਚ ਜਿਹੜੀ ਟੋਪੀ ਵਰਗੀ ਪੱਗ ਬੰਨ੍ਹਣ ਕਰਕੇ ਆਮ ਤੌਰ 'ਤੇ ਵਿਵਾਦ ਖੜ੍ਹੇ ਹੁੰਦੇ ਆ, ਉੱਦਾਂ ਦੇ ਸਰਦਾਰ ਕਰੈਕਟਰ ਆਉਂਦੇ ਨੇ। ਪਰ ਤੁਸੀਂ ਅਸਲੀ ਪੱਗ ਬੰਨ੍ਹ ਕੇ ਅਦਾਕਾਰੀ ਕੀਤੀ ਹੈ, ਅਤੇ ਮੇਰੇ ਖਿਆਲ ਦੇ ਵਿੱਚ ਮੈਨੂੰ ਲੱਗਦਾ ਵੀ ਤੁਸੀਂ ਪਹਿਲੇ ਇਹੋ ਜਿਹੇ ਕਲਾਕਾਰ ਹੋਵੋਗੇ ਜਿਹੜੇ ਅਸਲੀ ਪਗੜੀ ਬੰਨ੍ਹ ਕੇ ਫਿਲਮਾਂ 'ਚ ਆਉਂਦੇ ਹੋ। ਕੀ ਕਹੋਗੇ ਇਸ ਬਾਰੇ? ਨਹੀਂ, ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਅਸੀਂ ਜਦੋਂ ਉਸ ਵਕਤ ਅਸੀਂ ਸ਼ੁਰੂ ਦੇ ਵਿੱਚ ਟੈਲੀਵਿਜ਼ਨ ਦੇ ਪ੍ਰੋਗਰਾਮ ਜਦੋਂ ਕੋਈ ਪੱਗ ਬਣ ਕੇ ਨਹੀਂ ਆਉਂਦਾ ਸੀਗਾ, ਉਦੋਂ ਵੀ ਮੈਂ ਪੱਗ ਬਣ ਕੇ ਪ੍ਰੋਗਰਾਮ ਕੀਤੇ। ਔਰ ਮੈਂ ਲੋਕਾਂ ਨੂੰ ਕਹਿੰਦਾ ਵੀ ਹੁੰਦਾ ਸੀਗਾ ਕਿ ਆਪਣੀ ਆਇਡੈਂਟੀਟੀ ਲੂਜ਼ ਕਰਨ ਦਾ ਕੋਈ ਇੰਨਾ ਜ਼ਰੂਰੀ ਫਾਇਦਾ ਨਹੀਂ ਹੈਗਾ। ਪਰ ਇੱਕ ਦੂਜੀ ਗੱਲ ਇਹ ਵੀ ਹੈ ਕਿ ਅਗਰ ਕੋਈ ਕਲਾਕਾਰ ਹੈ ਬੰਦਾ, ਅਗਰ ਉਹ ਡਿਫਰੈਂਟ ਪੱਗ ਬੰਨ੍ਹ ਵੀ ਲੈਂਦਾ ਜਾਂ ਡਿਫਰੈਂਟ ਸਟਾਈਲ ਦੇ ਵੀ ਦਿੰਦਾ, ਅਗਰ ਉਹ ਰੋਲ ਦੀ ਡਿਮਾਂਡ ਹੈ, ਕੋਈ ਇੰਨੀ ਇੱਦਾਂ ਕੋਈ ਮਾੜੀ ਗੱਲ ਨਹੀਂ ਹੈਗੀ ਉਹਦੇ ਵਿੱਚ। ਪਰ ਇਹ ਇੰਡੀਵਿਜੂਅਲ 'ਤੇ ਡਿਪੈਂਡ ਕਰਦਾ। ਅਗਰ ਤਾਂ ਦੇਖੋ ਕੋਈ ਐਕਟਿੰਗ ਕਰ ਰਿਹਾ ਬੰਦਾ, ਕੋਈ ਐਕਟਰ ਹੈ, ਫਿਰ ਤਾਂ ਉਹਨੂੰ ਜਿਹੜਾ ਡਾਇਰੈਕਟਰ ਨੇ ਸਟਾਈਲ ਦੇਣਾ, ਔਰ ਸਟਾਈਲ ਜਿਹੜਾ ਹੋਣਾ ਉਹ ਜੈਨੂਇਨ ਹੋਣਾ ਚਾਹੀਦਾ, ਹੈ ਨਾ। ਦੇਖੋ, ਪੱਗਾਂ ਦੇ ਵੀ ਕਈ ਸਟਾਈਲ ਹੁੰਦੇ ਆ। ਕੋਈ ਰਾਜਸਥਾਨੀ ਪੱਗ ਬੰਨ ਰਿਹਾ, ਹੁਣ ਮੈਨੂੰ ਅਗਰ ਕੋਈ ਰਾਜਸਥਾਨੀ ਰੋਲ ਮਿਲੇਗਾ ਤਾਂ ਮੈਂ ਰਾਜਸਥਾਨੀ ਪੱਗ ਬੰਨਾਂਗਾ। ਅਗਰ ਮੈਨੂੰ ਕਿਸੇ ਕਿਸਮ ਦਾ ਭੰਡਾਂ ਦਾ ਰੋਲ ਮਿਲੇਗਾ ਤਾਂ ਮੈਂ ਭੰਡਾਂ ਵਰਗੀ ਪੱਗ ਬੰਨਾਂਗਾ, ਹੈ ਨਾ। ਉਹ ਤਾਂ ਹੋ ਗਿਆ ਐਕਟਰ। ਪਰ ਜਦੋਂ ਤੁਸੀਂ ਐਜ਼ ਏ ਪ੍ਰੈਜੈਂਟਰ ਪ੍ਰੋਗਰਾਮ ਕਰਨਾ, ਜਦੋਂ ਮੈਂ ਮੰਨ ਲਓ ਉਲਟਾ ਪੁਲਟਾ ਕਰਦਾ, ਫਲॉप ਸ਼ੋਅ ਕਰਦਾ ਜਾਂ ਵੈਸੇ ਕੋਈ ਪ੍ਰੋਗਰਾਮ ਪ੍ਰੈਜੈਂਟ ਕਰਦਾ, ਫਿਰ ਮੇਰੀ ਇੱਛਾ ਹੁੰਦੀ ਕਿ ਮੈਂ ਆਪ ਜੋ ਮੇਰੀ ਇੱਕ ਸਹੀ ਸਲਾਮਤ ਔਰ ਇੱਕ ਸਰਦਾਰ ਦੀ ਅੱਛੀ ਪੱਗ ਹੁੰਦੀ ਹੈ ਉਹੀ ਮੰਨ ਕੇ ਪੇਸ਼ ਕਰਾਂ। ਭੱਟੀ ਜੀ, ਮਰਹੂਮ ਵਿਵੇਕ ਸ਼ੌਕ ਨੇ ਤੁਹਾਡੇ ਨਾਲ ਬਤੌਰ ਕੋ ਆਰਟਿਸਟ ਕਾਫੀ ਕਾਮੇਡੀ 'ਤੇ ਅਦਾਕਾਰੀ ਕੀਤੀ ਹੈ। ਆਪਣੇ ਸ਼ਬਦਾਂ 'ਚ ਉਹਨਾਂ ਦੀ ਅਦਾਕਾਰੀ ਅਤੇ ਸੁਭਾਅ ਨੂੰ ਬਿਆਨ ਕਰਨਾ ਹੋਵੇ ਤਾਂ ਤੁਸੀਂ ਕੀ ਕਹੋਗੇ? ਉਹ ਬਹੁਤ ਹੀ ਵਧੀਆ ਐਕਟਰ ਸੀਗਾ ਵਿਵੇਕ। ਉਹ ਕੋਈ ਦਿਨ ਐਸਾ ਨਹੀਂ ਹੁੰਦਾ ਜਦੋਂ ਉਹਨੂੰ ਮੈਂ ਨਹੀਂ ਯਾਦ ਕਰਦਾ। ਜਦੋਂ ਇਹ ਸਾਰੀ ਫਿਲਮ ਅਸੀਂ ਹੁਣ ਬਣਾ ਰਹੇ ਸੀਗੇ ਆਪਣੀ ਪਾਵਰ ਕੱਟ, ਉਦੋਂ ਵੀ ਮੈਂ ਉਹਨੂੰ ਹਰ ਵਕਤ ਯਾਦ ਕਰਦਾ ਸੀਗਾ, ਕਿਉਂਕਿ ਉਹਦੀ ਟਾਈਮਿੰਗ ਬੜੀ ਜ਼ਬਰਦਸਤ ਸੀਗੀ। ਔਰ ਹਰ ਬੰਦੇ ਦੀ ਨਾ, ਤੁਸੀਂ ਇੱਕ ਬੰਦੇ ਦੀ ਟਾਈਮਿੰਗ ਨਾਲ ਸੈੱਟ ਹੋ ਜਾਂਦੀ। ਜਿੱਦਾਂ ਹੁਣ ਗੋਵਿੰਦਾ, ਉਹਦੀ ਡੇਵਿਡ ਧਵਨ ਨਾਲ ਟਾਈਮਿੰਗ ਸੀ, ਮਤਲਬ ਉਹਨਾਂ ਦੀ ਕੋਈ ਡਾਇਰੈਕਟਰ ਐਕਟਰ। ਇੱਦਾਂ ਹੋਰ ਵੀ ਬੜੇ ਬੰਦੇ ਦੀ ਟਾਈਮਿੰਗ ਹੁੰਦੀ ਹੈ ਆਪਸ ਦੇ ਵਿੱਚ, ਦੋ ਬੰਦੇ ਜਦੋਂ ਕਲਾਕਾਰ ਇਕੱਠੇ ਕੰਮ ਕਰਦੇ ਆ। ਹੁਣ ਮੇਰੀ ਅਤੇ ਵਿਵੇਕ ਦੀ ਅੱਛੀ ਇੱਕ ਟਾਈਮਿੰਗ ਸੀਗੀ ਜਿਹੜੀ ਮੈਂ ਮਿਸ ਕਰਦਾ। ਉਹ ਇੱਕ ਇਸ਼ਾਰਿਆਂ ਨਾਲ ਅਸੀਂ ਸਮਝ ਜਾਂਦੇ ਸੀ ਵੀ ਹਾਂ ਇਹ ਐਕਟਿੰਗ ਇੱਦਾਂ ਦੀ ਚਾਹੀਦੀ ਹੈ, ਇੱਦਾਂ ਦੀ ਰਿਕੁਆਇਰਮੈਂਟ ਹੈਗੀ ਆ। ਔਰ ਉਹ ਮੈਨੂੰ ਵੀ ਬੜਾ ਲੋਸ ਹੋਇਆ, ਔਰ ਮੇਰੇ ਖਿਆਲ ਜਿਹੜੇ ਹੋਰ ਵੀ ਦਰਸ਼ਕ ਹੋਣਗੇ ਉਹਨਾਂ ਨੂੰ ਵੀ ਕਾਫੀ ਇਸ ਚੀਜ਼ ਦਾ ਲੋਸ ਹੋਇਆ। ਲੇਕਿਨ ਉਹ ਤੋਂ ਬੜੀਆਂ ਗੱਲਾਂ ਸਿੱਖਣ ਦੀਆਂ ਮਿਲੀਆਂ ਉਹਨੂੰ। ਉਹ ਮੇਰਾ ਸਟੂਡੈਂਟ ਵੀ ਸੀਗਾ, ਮੇਰਾ ਗੁਰੂ ਵੀ ਸੀਗਾ। ਅੱਛਾ ਭੱਟੀ ਜੀ, ਤੁਹਾਡਾ ਘਰੇਲੂ ਮਾਹੌਲ ਕਿੱਦਾਂ ਦਾ ਹੈਗਾ? ਤੁਹਾਡੀ ਪਤਨੀ ਵੀ ਕਲਾਕਾਰ ਨੇ, ਤੁਹਾਡਾ ਬੇਟਾ ਵੀ ਫਿਲਮ ਲਾਈਨ ਦੇ ਵਿੱਚ ਹੈ, ਇਹਦੇ ਬਾਰੇ ਕੁਛ ਕਹੋ। ਇਹਦਾ ਮਾਹੌਲ ਅੱਛਾ ਵੀ ਹੈ, ਮਤਲਬ ਇਹਦਾ ਇਹ ਵੀ ਸਾਰੇ ਇਸੇ ਕੰਮ ਦੇ ਵਿੱਚ ਗਿਆ, ਅਤੇ ਜਦੋਂ ਅਸੀਂ ਕੰਮ ਇਕੱਠੇ ਮਿਲ ਕੇ ਕਰਦੇ ਹਾਂ ਇੱਕੋ, ਅਤੇ ਚੰਗਾ ਵੀ ਲੱਗਦਾ ਵੀ ਚਲੋ ਇੱਕੋ ਚੀਜ਼ ਸੋਚ ਰਹੇ ਹਾਂ। ਅਤੇ ਇਹਦਾ ਹੁੰਦਾ ਨੁਕਸਾਨ ਇਹ ਵੀ ਹੁੰਦਾ ਵੀ ਅਸੀਂ ਇੱਕੋ ਲਿਮਿਟ 'ਚ ਇੱਕੋ ਚੀਜ਼ ਬਾਰੇ ਗੱਲ ਕਰੀ ਜਾ ਰਹੇ ਹੁੰਦੇ ਹਾਂ। ਅਗਰ ਇੱਕ ਘਰ ਦੇ ਵਿੱਚ ਕੋਈ ਬੰਦਾ, ਇੱਕ ਡਾਕਟਰ ਹੈ, ਇੱਕ ਇੰਜੀਨੀਅਰ ਹੈ, ਇੱਕ ਦੂਜਾ ਹੈ, ਅਤੇ ਉਹਨਾਂ ਦਾ ਇੱਕ ਜਿਹੜਾ ਓਵਰਆਲ ਸਫੀਅਰ ਬੜਾ ਵਾਈਡਰ ਹੋ ਜਾਂਦਾ, ਔਰ ਅਲੱਗ-ਅਲੱਗ ਚੀਜ਼ਾਂ 'ਤੇ ਗੱਲ ਕਰਦੇ ਆ। ਅਤੇ ਦੋਨਾਂ ਦੇ ਆਪਣੇ ਆਪਣੇ ਫਾਇਦੇ ਨੁਕਸਾਨ ਹੈਗੇ ਆ। ਸਾਨੂੰ ਇਹਦੇ ਫਾਇਦੇ ਉੱਦਾਂ ਜ਼ਿਆਦਾ ਲੱਗਦੇ ਆ ਕਿ ਅਸੀਂ ਸਾਰੇ ਇੱਕ ਪੂਰੀ ਕੰਸਨਟ੍ਰੇਸ਼ਨ ਨਾਲ, ਇੱਕ ਐਨਰਜੀ ਨਾਲ ਇੱਕ ਚੀਜ਼ ਬਣਾ ਸਕਦੇ ਹਾਂ। ਵਿਆਹ ਤੋਂ ਬਾਅਦ ਆਮ ਤੌਰ 'ਤੇ ਲੋਕ ਕਹਿੰਦੇ ਹੁੰਦੇ ਵੀ ਐਕਸਪੀਰੀਅੰਸ ਜਿਹੜਾ ਵੀ ਉਹ ਪਛਤਾਵੇ ਜਿਹੇ ਵਾਲਾ ਜ਼ਿਆਦਾ ਹੁੰਦਾ, ਪਰ ਤੁਸੀਂ ਆਮ ਤੌਰ 'ਤੇ ਵਿਆਹ ਤੋਂ ਬਾਅਦ ਦੋਹੇ ਇਕੱਠੇ ਦੇਖੇ ਜਾਂਦੇ ਹੋ ਅਤੇ ਹੱਸਦੇ ਦੇਖੇ ਜਾਂਦੇ ਹੋ। ਲੱਕੀ ਸਮਝੀਏ ਤੁਹਾਨੂੰ? ਲੱਕੀ ਕਹਾਂਗਾ ਮੈਂ, ਅਤੇ ਇਹ ਮੇਰਾ ਚੰਗਾ ਇਲਾਕਾ। ਹਾਲਾਂਕਿ ਮੈਂ ਪਹਿਲਾਂ ਸੋਚਿਆ ਨਹੀਂ ਸੀ, ਜਦੋਂ ਵਿਆਹ ਕਰਾਇਆ ਸੀ ਨਾ ਉਹਨੇ ਸੋਚਿਆ ਸੀਗਾ। ਸਵਿਤਾ ਨੂੰ ਕਦੀ ਖਿਆਲ ਨਹੀਂ ਸੀਗਾ। ਜਦੋਂ ਉਹਨੇ ਵਿਆਹ ਕਰਾਇਆ ਸੀ ਤਾਂ ਉਹਨੇ ਮੈਂ ਉਦੋਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਇੱਕ ਅਸਿਸਟੈਂਟ ਇੰਜੀਨੀਅਰ ਸੀਗਾ, SDO ਕਹਿ ਲਓ, ਅਤੇ ਉਹਨੇ ਤਾਂ ਸੋਚਿਆ ਸੀਗਾ ਕਿ ਮੈਂ ਇੱਕ ਇੰਜੀਨੀਅਰ ਨਾਲ ਵਿਆਹ ਕਰਾ ਰਹੀ ਹਾਂ। ਅਤੇ
ਮੈਂ ਜਦੋਂ ਇੱਕ ਵਿਆਹ ਕਰਾਇਆ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਉਹ ਇੱਕ ਕਲਾਕਾਰ ਹੈਗੀ ਹੈ, ਅਤੇ ਮੈਂ ਇੱਕ ਆਮ ਜਿੱਦਾਂ ਹਾਊਸ ਵਾਈਫ ਹੁੰਦੀ ਆ ਉਹਦੇ ਨਾਲ ਉਹ ਸੋਚ ਕੇ ਇਮੈਜਿਨ ਕਰਕੇ ਵਿਆਹ ਕਰਾਇਆ ਸੀਗਾ। ਅਤੇ ਇਹ ਹੈ ਕਿ ਦੋਨਾਂ ਨੂੰ ਹੀ ਪਛਤਾਵਾ ਨਹੀਂ ਹੋਇਆ। ਬਾਲੀਵੁੱਡ 'ਚ ਵੀ ਤੁਸੀਂ ਕਾਫੀ ਫਿਲਮਾਂ 'ਚ ਅਦਾਕਾਰੀ ਕੀਤੀ ਹੈ, ਤੁਹਾਨੂੰ ਆਪਣੀ ਕਿਹੜੀ ਫਿਲਮ 'ਚ ਆਪਣਾ ਜਿਹੜਾ ਰੋਲ ਨਿਭਾਇਆ ਹੈਗਾ ਉਹ ਯਾਦਗਾਰੀ ਮੰਨਦੇ ਹੋ, ਉਹਨੂੰ ਪਸੰਦ ਹੈ ਤੁਹਾਨੂੰ? ਮੈਨੂੰ ਜਿਹੜੀ ਹਿੰਦੀ ਫਿਲਮਾਂ ਦੇ ਵਿੱਚੋਂ ਆਪ ਲੌਟ ਚਲਨ ਦਾ ਰੋਲ ਬੜਾ ਅੱਛਾ ਲੱਗਾ। ਉਹ ਰਿਸ਼ੀ ਕਪੂਰ ਜੀ ਨੇ ਡਾਇਰੈਕਟ ਕੀਤੀ ਸੀ ਫਿਲਮ, ਅਤੇ ਉਹ ਮੈਨੂੰ ਉਦੋਂ ਪਹਿਲੀ ਵਾਰੀ ਇਹਨਾਂ ਨਾਲ ਐਸ਼ਵਰਿਆ ਰਾਏ ਅਤੇ ਅਕਸ਼ੇ ਖੰਨਾ, ਇਹ ਸਾਰਿਆਂ ਨਾਲ, ਰਾਜੇਸ਼ ਖੰਨਾ, ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀਗਾ। ਉਹ ਬੜੀ ਅੱਛੀ ਫਿਲਮ ਸੀ, ਮੇਰਾ ਰੋਲ ਵੀ ਅੱਛਾ ਸੀ। ਕਾਦਰ ਖਾਨ ਨਾਲ ਮੇਰੀ ਜੋੜੀ ਚੰਗੀ ਸੀਗੀ, ਉਹਨਾਂ ਨਾਲ ਟਾਈਮਿੰਗ ਅੱਛੀ ਸੀ, ਅੰਡਰਸਟੈਂਡਿੰਗ ਸਾਡੀ ਅੱਛੀ ਸੀਗੀ, ਅਤੇ ਉਹ ਇੱਕ ਅੱਛਾ ਰੋਲ ਹੈ। ਜਦੋਂ ਵੀ ਹੁਣ ਵੀ ਅਜੇ ਮੈਂ ਲੋਕਾਂ ਕੋਲ ਕਦੀ ਬਾਹਰ ਜਾਈਦਾ, US ਜਾਈਦਾ ਜਾਂ ਕਿਤੇ ਜਾਈਦਾ, ਉਹ ਬਾਹਰ ਜ਼ਿਆਦਾ ਪਿਕਚਰ ਮਕਬੂਲ ਹੋਈ, ਇੱਥੇ ਵੀ ਖੈਰ ਹੋਈ ਹੈ, ਬਾਹਰ ਵੀ ਲੋਕ ਬੜੇ ਪਸੰਦ ਕੀਤੀ ਉਹਨਾਂ ਨੇ। ਤੁਸੀਂ ਖੁਦ ਕਿਹੜੇ ਕਮੇਡੀਅਨਸ ਨੂੰ ਜ਼ਿਆਦਾ ਪਸੰਦ ਕਰਦੇ ਹੋ? ਮੈਂ ਕਾਮੇਡੀ ਦਾ ਕੋਈ ਵੀ ਕਲਾਕਾਰ ਹੋਏ ਉਹਨੂੰ ਸਾਰਿਆਂ ਨੂੰ ਹੀ ਪਸੰਦ ਕਰਦਾ। ਮਤਲਬ ਜਿੱਦਾਂ ਹੁਣ ਉਹਦੇ ਵਿੱਚ ਮਹਿਮੂਦ ਸਾਹਿਬ ਸੀਗੇ, IS ਜੌਹਰ ਸੀਗੇ, ਇਹਨਾਂ ਸਾਰਿਆਂ ਨੂੰ ਮੈਂ ਬੜਾ ਪਸੰਦ ਕਰਦਾ ਰਿਹਾ। ਜੌਨੀ ਲੀਵਰ ਜਿਹੜਾ ਹੈਗਾ ਉਹ ਵੀ ਜਦੋਂ ਦੇਖਦਾ ਉਹਦੇ ਵੀ ਕਈ ਐਕਟਿੰਗਸ ਬੜੀ ਵਧੀਆ ਹੈਗੀਆਂ। ਪੰਜਾਬੀ ਦੇ ਵਿੱਚ ਘੁੱਗੀ ਜੀ ਦੇਖ ਲਓ, ਜਸਵਿੰਦਰ ਭੱਲਾ ਦੇਖ ਲਓ, ਪਹਿਲਾਂ ਮੇਹਰ ਮਿੱਤਲ ਜੀ ਮੇਰੇ ਨਾਲ ਬੜੇ ਅੱਛੇ ਰਿਲੇਸ਼ਨ ਆ। ਅਜੇ ਵੀ ਮੈਨੂੰ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਨਾ ਕਿਸੇ ਰੋਲ 'ਚ ਕਦੇ ਵੀ ਮੌਕਾ ਮਿਲੇ ਤਾਂ ਉਹਨਾਂ ਨੂੰ ਰੱਖ ਲਈਏ। ਤਾਂ ਮੈਂ ਕਾਮੇਡੀ ਕਿਸੇ ਵੀ ਫਾਰਮ 'ਚ ਕਿਸੇ ਵੀ ਬੰਦੇ ਦੀ ਹੋਏ ਮੈਨੂੰ ਚੰਗੀ ਹੋ ਲੱਗਦੀ ਹੈ। ਤੁਹਾਡਾ ਨੌਨਸੈਂਸ ਕਲੱਬ ਬਣਾਇਆ ਹੋਇਆ, ਇਹਦੇ ਬਾਰੇ ਕੁਛ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ। ਨੌਨਸੈਂਸ ਕਲੱਬ ਇੱਕ ਐਸਾ ਕਲੱਬ ਹੈ ਕਿ ਜਦੋਂ ਅਸੀਂ ਇਹਦੇ ਵਿੱਚ ਕੋਈ ਵੀ ਚੀਜ਼ ਅਸੀਂ ਹਾਈਲਾਈਟ ਕਰਨੀ ਹੋਏ, ਜਦੋਂ ਅਚਾਨਕ ਸਡਨਲੀ ਕੋਈ ਸਾਨੂੰ ਲੱਗਦਾ ਕਿ ਹੁਣ ਪਿਆਜ਼ ਮਹਿੰਗੇ ਹੋ ਗਏ ਹੈ ਜਾਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਜਾਂ ਚੰਡੀਗੜ੍ਹ ਦੀ ਲੇਕ ਸੁੱਕ ਗਈ ਹੈ ਜਾਂ ਕੋਈ ਅਡਲਟ੍ਰੇਸ਼ਨ ਦਾ ਮਾਮਲਾ ਆ ਜਾਂਦਾ ਜਾਂ ਕਰਪਸ਼ਨ ਦਾ ਮਾਮਲਾ ਆ ਜਾਂਦਾ, ਅਸੀਂ ਸਟਰੀਟ 'ਚ ਜਾ ਕੇ ਉਲਟੇ ਤਰੀਕੇ ਨਾਲ ਉਹਨੂੰ, ਉਹ ਸਟਰੀਟ ਨੂੰ ਕੋਈ ਨਾ ਕੋਈ ਨਵੇਂ ਇੱਕ ਐਂਗਲ ਨਾਲ ਉਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਉਹ ਇਸ ਤਰ੍ਹਾਂ ਦੀ ਇੱਕ ਚੀਜ਼ ਹੈਗੀ ਆ, ਉਹ ਇੱਕ ਸਟਰੀਟ ਦੇ ਵਿੱਚ ਇੰਸਟੈਂਟ ਲੋਕਾਂ ਦਾ ਰਿਸਪੌਂਸ ਮਿਲਦਾ, ਉਹ ਬੜੀ ਇਫੈਕਟਿਵ ਤਰੀਕਾ ਹੈਗਾ ਇੱਦਾਂ ਦੀ ਕੁਰੀਤੀਆਂ ਹਾਈਲਾਈਟ ਕਰਨ ਵਾਸਤੇ। ਅੱਜ ਕੱਲ੍ਹ ਮੁੱਖ ਤੌਰ 'ਤੇ ਕੀ ਰੁਝੇਵੇਂ ਨੇ? ਅੱਜ ਕੱਲ੍ਹ ਤਾਂ ਹੁਣ ਜਿਹੜੀ ਫਿਲਮ ਚੱਲਦੀ ਪਈ ਹੈ ਇਹਦਾ ਪੋਸਟ ਪ੍ਰੋਡਕਸ਼ਨ ਕੰਮ ਚੱਲ ਰਿਹਾ ਪਾਵਰ ਕੱਟ ਦਾ, ਅਤੇ ਪਾਵਰ ਕੱਟ ਦੀ ਜਿਹੜੀ ਹੈਗੀ ਆ ਸਾਡੀ ਇਸ ਵਕਤ ਤੱਕ ਐਡੀਟਿੰਗ ਪੂਰੀ ਕੰਪਲੀਟ ਹੋ ਚੁੱਕੀ ਹੈ, ਡਬਿੰਗ ਚੱਲ ਰਹੀ ਹੈ, ਡਬਿੰਗ ਵੀ 90% ਕੰਪਲੀਟ ਹੋ ਚੁੱਕੀ, 1-2 ਕਲਾਕਾਰ ਰਹਿ ਗਏ ਆ, ਅਤੇ ਬਸ ਬਾਕੀ ਬੈਕਗਰਾਊਂਡ ਮਿਊਜ਼ਿਕ ਵਗੈਰਾ ਲੱਗ ਕੇ ਤਾਂ ਹੁਣ ਜਲਦੀ ਤੋਂ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤੁਹਾਡੇ ਬੇਟੇ ਵੀ ਫਿਲਮ ਲਾਈਨ 'ਚ ਨੇ, ਕੀ ਕਰ ਰਹੇ ਨੇ ਅੱਜ ਕੱਲ੍ਹ? ਉਹ ਇਹਦੇ ਵਿੱਚ ਮੇਰੇ ਨਾਲ ਐਸੋਸੀਏਟ ਡਾਇਰੈਕਟਰ ਵੀ ਹੈ, ਕਿਉਂਕਿ ਉਹ ਸਾਰੇ ਡਾਇਰੈਕਸ਼ਨ ਦਾ, ਪੋਸਟ ਪ੍ਰੋਡਕਸ਼ਨ ਦਾ ਕੰਮ ਵੀ ਨਾਲ ਦੇਖ ਰਿਹਾ, ਨਾਲ ਸਪੈਸ਼ਲ ਇਫੈਕਟਸ ਦਾ ਕੰਮ ਵੀ ਦੇਖ ਰਿਹਾ, ਅਤੇ ਇੱਕ ਵਨ ਆਫ ਦਾ ਉਹਨੇ ਮੇਨ ਲੀਡ 'ਚ ਕੰਮ ਵੀ ਕੀਤਾ, ਅਤੇ ਉਹ ਇਹੀ ਲਾਈਨ ਦੇ ਵਿੱਚ ਨਾਲ ਕੰਮ ਕਰ ਰਿਹਾ। ਜਸਪਾਲ ਭੱਟੀ ਜੀ, ਤੁਹਾਡਾ ਪੰਜਾਬੀ ਰੇਡੀਓ USA ਨਾਲ ਵਿਸ਼ੇਸ਼ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ, ਅਤੇ ਸਾਡੇ ਵੱਲੋਂ ਤੁਹਾਡੀ ਨਵੀਂ ਫਿਲਮ ਲਈ ਅਤੇ ਤੁਹਾਡੇ ਭਵਿੱਖ ਦੀਆਂ ਹੋਰ ਯੋਜਨਾਵਾਂ ਲਈ ਸ਼ੁਭੇੱਛਾਵਾਂ। ਗੌਤਮ ਜੀ ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਇੱਕ ਵਾਰ ਫਿਰ ਬਹੁਤ ਬਹੁਤ ਸਾਰੇ ਸਰੋਤਿਆਂ ਦਾ, ਤੁਹਾਡੇ ਰੇਡੀਓ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਆਪਣੇ ਰੇਡੀਓ ਦੇ ਉੱਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮੌਜ ਬਣਾਓ, ਮੌਜ ਬਣਾਓ, ਮੌਜ ਬਣਾਓ।